ਜੀ ਅਸਲਾਮੁਅਲੈਕਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਅਤੇ ਅੱਜ ਦਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਪਾਣੀ 'ਤੇ। ਜਿਹੜਾ ਪਾਕਿਸਤਾਨ ਦੇ ਮਸਾਇਲ ਆ ਰਹੇ ਨੇ ਕਿ ਪਾਣੀ ਥੱਲੇ ਲੈਵਲ ਬਹੁਤ ਲੋ ਜਾ ਰਿਹਾ ਔਰ ਅਸੀਂ ਕੀ ਕਰ ਰਹੇ ਹਾਂ, ਇਹਦੇ 'ਤੇ ਅੱਜ ਗੱਲ ਕਰਾਂਗੇ ਨਸੀਮ ਭਾਈ ਨਾਲ। ਜੀ ਅਸਲਾਮੁਅਲੈਕਮ ਨਸੀਮ ਭਾਈ। ਜੀ ਵਾਲੇਕੁਮ ਅਸਲਾਮ ਰਹਿਮਤੁਲਾਹਿ ਵਬਰਕਾਤੁਹ। ਜੀ ਸਰ, ਪਾਣੀ 'ਤੇ ਰੋਸ਼ਨੀ ਪਾਓ, ਤੁਹਾਨੂੰ ਇਹਦੇ ਬਾਰੇ 'ਚ ਕਾਫੀ ਪਤਾ। ਯਾਰ ਮੈਂ ਕਾफ़ी अरसे तो इस चीज़ बारे सोच रहे हैं, कर रहे हैं, और जिम्मेदार ना घराना तलक रखते हैं और गल भी कर रहे हैं। और जेह्ड़े जेरे ज़मीन पानी ने ना वो बहुत थल्ले चले गए हैं ऑलरेडी। जी, एक तो जेह्ड़ा मेन है कि कोई डैम नहीं बन रहा है, ठीक है ना। जेह्ड़े गौरमेंट लैवल दी बनांदी, साढ़े बजुर्ग जेह्ड़े सन ना ਉਹ ਉਸ ਦੌਰ 'ਚ ਤੁਸੀਂ ਸਾਡੇ ਇਲਾਕੇ 'ਚ ਬੰਨ ਬਣਾ ਦਿੰਦੇ ਨੇ, ਮਤਲਬ ਛੋਟਾ ਜਿਹਾ ਡੈਮ, ਮਿਨੀ ਡੈਮ ਬਣਾ ਦਿੰਦੇ ਨੇ। ਹਰ ਆਬਾਦੀ ਦਾ ਇੱਕ ਨਿੱਕਾ ਜਿਹਾ ਹੁੰਦਾ ਸੀ। ਸਹੀ ਹੈ। ਉਹ ਵੀ ਹੁਣ ਖਤਮ ਹੋ ਗਏ ਨੇ, ਪੁਰਾਣੇ ਜਿਹੜੇ ਉਹ ਬਿਲਕੁਲ ਹੀ ਮੁੱਕ ਗਏ ਨੇ, ਅਤੇ ਨਵੇਂ ਜਿਹੜੇ ਨੇ ਉਹ ਬਣਾ ਕੋਈ ਨਹੀਂ ਰਿਹਾ। ਇਹ ਵੱਡੇ ਡੈਮ ਤੇ ਗੌਰਮੈਂਟ ਬਣਾਏ ਕੋਈ ਨਹੀਂ ਰਹੀ। ਔਰ ਜਿਤਨੇ ਤੁਹਾਡੇ ਇਹ ਨਦੀਆਂ ਨਾਲੇ ਨੇ, ਇਹ ਜਿਸ ਬਾਰਿਸ਼ ਆਉਂਦੀ ਹੈ ਸੈਲਾਬ ਆ ਜਾਂਦਾ ਹੈ, ਅਤੇ ਜੇ ਬਾਰਿਸ਼ ਖਤਮ ਹੋ ਜਾਂਦੀ ਉਹ ਖੁਸ਼ਕ ਹੋ ਜਾਂਦੇ। ਉਹਨਾਂ 'ਤੇ ਵੀ ਕੋਈ ਕੰਮ ਕਰਕੇ ਉਹਨਾਂ ਨੂੰ ਵੀ ਪਾਣੀ ਨਾਲ ਭਰਨਾ ਚਾਹੀਦਾ, ਕੋਈ ਐਸਾ ਸਿਸਟਮ ਕਰਨ। ਜਿਹੜਾ ਸਭ ਤੋਂ ਜਿਹੜਾ ਗਲਤ ਕੰਮ ਹੋ ਰਿਹਾ ਨਾ, ਪਹਿਲੋਂ ਚਲੋ ਇਹਨਾਂ ਨੇ ਕਪਾਸ ਖਤਮ ਕਰਕੇ ਜਿਹੜਾ ਕੰਮ ਪਾਣੀ ਖਾਂਦੀ ਸੀ ਔਰ ਮੁਲਕ ਵਾਸਤੇ ਵੀ ਅੱਛੀ ਸੀ ਔਰ ਅੱਛੀ ਕਾਟਨ ਪਾਕਿਸਤਾਨ 'ਚ ਹੁੰਦੀ ਸੀ, ਉਹ ਖਤਮ ਕਰਕੇ ਇਹਨਾਂ ਨੇ ਗੰਨਾ ਲਾ ਕੇ ਸ਼ੂਗਰ ਮਿਲਾ ਕਰਕੇ ਤੇ ਚਲੋ ਐਟਲੀਸਟ ਚਲੋ ਗਰੀਬ ਥੋੜ੍ਹੀ ਬਹੁਤ ਸ਼ੂਗਰ ਤੇ ਖਾ ਲੈਂਦੇ ਨੇ, ਇਨਸਾਨ ਦੀ ਖਾਣ ਦੀ ਸ਼ੈ ਹੈ ਅਤੇ ਉਸ ਜੀ ਵੀ ਥੋੜ੍ਹਾ ਬਹੁਤ ਫਾਇਦਾ ਹੁੰਦਾ। ਲੇਕਿਨ ਹੁਣ ਜਿਹੜਾ ਸਾਡੇ ਪੰਜਾਬ 'ਚ ਜਾਂ ਸਾਡੇ ਇਲਾਕੇ 'ਚ, ਮੇਰਾ ਅਟਕ ਨਾਲ ਤਾਲਕ ਹੈ ਜ਼ਿਲ੍ਹਾ, ਉਹਦੇ ਵਿੱਚ ਜਨਾਬ ਤੰਬਾਕੂ ਲਾਇਆ ਜਾ ਰਿਹਾ। ਜੀ, ਤੰਬਾਕੂ ਨਾ ਤੁਸੀਂ ਖਾਂਦੇ ਨਾ ਮੈਂ ਖਾਂਦਾ, ਸਾਡੇ ਕੰਮ ਦੀ ਸ਼ੈ ਹੀ ਨਹੀਂ। ਮਤਲਬ ਖਾਣ ਦੀ ਸ਼ੈ ਨਹੀਂ ਹੈ ਨਾ, ਆਮ ਮਤਲਬ ਇਨਸਾਨ ਦੇ ਮਤਲਬ ਆਬਾਦੀ ਜਿਹੜੀ ਹੈ, ਤੁਸੀਂ ਚਲੋ ਠੀਕ ਹੈ ਸਮੋਕ ਕਰ ਲੈਣਾ ਕਾਰਨ ਹੋਰ ਟੈਲੀ, ਲੇਕਿਨ ਰੋਟੀ ਦੀ ਗੱਲ ਕਰ ਰਹੇ। ਜਿਸ ਤਰ੍ਹਾਂ ਹੁਣ ਪਾਕਿਸਤਾਨ ਐਸਾ ਮੁਲਕ ਹੈ ਜਿਹਦੇ ਵਿੱਚ ਦੁਨੀਆ 'ਚ ਕਿਧਰੇ ਕੋਈ ਮਸਲਾ ਹੋਵੇ ਤਾਂ ਪਾਕਿਸਤਾਨ ਦੇ ਵਿੱਚ ਬੁਹਰਾਨ ਆ ਜਾਂਦਾ, ਕਿਉਂਕਿ ਤੁਸੀਂ ਖੁਦ ਕਫੀਲ ਕਿਸੇ ਚੀਜ਼ 'ਚ ਵੀ ਨਹੀਂ ਹੋ ਹੁੰਦੇ। ਸੋ ਤੁਹਾਨੂੰ ਤੁਸੀਂ ਖੁਦ ਹੀ ਖਤਮ ਕਰਦੇ। ਤੁਹਾਡੇ ਹੁਕਮਰਾਨਾਂ ਨੇ ਐਸੀ ਪਾਲਿਸੀਜ਼ ਬਣਾਈਆਂ ਨੇ ਕਿ ਖਤਮ ਹੁੰਦੇ ਤੁਹਾਡੇ ਕੋਲ ਹੁਣ ਹਰ ਸ਼ੈ ਬਾਹਰੋਂ ਆਉਂਦੀ ਹੈ। ਜੀ, ਤੁਹਾਨੂੰ ਜਿਹੜਾ ਤੁਹਾਡੀ ਜਿਤਨੀ ਆਬਾਦੀ ਹੈ ਨਾ, ਦੁਨੀਆ ਦੀ 5ਵੀਂ ਵੱਡੀ ਆਬਾਦੀ ਤੁਹਾਡੇ ਪਾਕਿਸਤਾਨ ਦੀ ਹੈ। ਓਕੇ, ਠੀਕ ਹੈ ਨਾ। ਔਰ ਬਹੁਤ ਛੋਟਾ ਜਿਹਾ ਮੁਲਕ ਹੈ, ਉਹਦੇ 'ਚ ਵਸਾਇਲ, ਇੱਕ ਤਾਂ ਤੁਸੀਂ ਜਿਹੜੀ ਜ਼ਮੀਨ ਸੀ ਜਿਹੜੀ ਜ਼ਰਖੇਜ਼ ਜ਼ਮੀਨ ਸੀ, ਉਹਦੀ ਤੁਸੀਂ ਕਾਲੋਨੀਆਂ ਬਣਾ ਦਿੱਤੀਆਂ ਨੇ ਕਈ ਮੁਰੱਬਿਆਂ ਦੀਆਂ, ਔਰ ਜ਼ਾਇਆ ਪਈਆਂ ਨੇ। ਠੀਕ ਹੈ, ਬਸ ਇੱਕ ਟਰੈਂਡ ਚੱਲ ਪਿਆ, ਉਹਦੇ ਬਸ ਕਲੋਨੀਆਂ ਬਣਾਈ ਜਾਓ। ਫਿਰ ਜਿਹੜਾ ਤੁਹਾਡਾ ਬਚਦੀ ਸੀ ਜ਼ਮੀਨ, ਉਹਦੇ 'ਚ ਤੁਸੀਂ ਜਿਹੜਾ ਲਗਾ ਬੋਰ ਹੋਇਆ ਪਾਣੀ ਦਾ, ਠੀਕ ਹੈ, ਉਹ ਤੁਸੀਂ ਸੋਲਰ ਮੋਟਰਾਂ ਲੈ ਲਈਆਂ ਨੇ, ਸੋਲਰ ਪੈਨਲ ਲਾ ਕੇ ਮੋਟਰਾਂ ਲੈ ਲਈਆਂ ਨੇ। ਖੈਰ ਉਹ ਗੌਰਮੈਂਟ ਦੀ ਸਬਸਿਡੀ ਨਾਲ ਲਿੱਤੀਆਂ ਨੇ ਸੋਲਰ ਪੈਨਲ, ਜੇ ਵੈਸੇ ਖਰੀਦ ਲੈਣੇ ਅਤੇ ਉਹ ਜਿਸ ਹੁਣ ਸਪੈਸ਼ਲੀ ਗਰਮੀ ਹੈ, ਇੱਕ ਤਾਂ ਜ਼ਮੀਨ 'ਤੇ ਵੈਸੇ ਬਾਰਿਸ਼ ਨਹੀਂ ਹੁੰਦੀ ਔਰ ਕੋਈ ਡੈਮ ਨਹੀਂ ਨੇ, ਅਤੇ ਪਾਣੀ ਥੱਲੇ ਚੱਲ ਜਾਂਦਾ ਲੈਵਲ 'ਤੇ। ਫਿਰ ਉਹ ਸੁਬਾਹ ਸਵੇਰੇ ਸੂਰਜ ਨਿਕਲਣਾ ਅਤੇ ਮੋਟਰ ਚੱਲ ਪੈਣੀ ਹੈ, ਅਤੇ ਸ਼ਾਮ ਯਾਨੀ ਕਿ ਤੁਹਾਡਾ ਕਮ ਸੇ ਕਮ 15-16 ਘੰਟੇ ਦਾ ਦਿਨ ਹੋ ਜਾਂਦਾ ਗਰਮੀਆਂ 'ਚ, ਜਿਸ 'ਚ ਧੁੱਪ ਆਉਂਦੀ। ਸਰਦੀ 'ਚ ਦਿਨ ਹੀ ਛੋਟਾ ਹੋ ਜਾਂਦਾ ਹੈ, ਅਤੇ ਸੁਬਾਹ 6 ਵਜੇ ਚੱਲਦੀ ਹੈ, ਰਾਤੀ 8 ਵਜੇ ਤੱਕ ਚੱਲਦੀ ਹੈ, ਅਤੇ ਹੁਣ 14 ਘੰਟੇ ਬਣਦੇ ਨੇ, ਅਤੇ 14 ਘੰਟੇ ਪਾਣੀ ਮਸ਼ੀਨ 'ਚੋਂ ਛਿੱਕਦੇ ਹੀ ਰਹਿਣਾ ਜ਼ਮੀਨ 'ਚੋਂ। ਉਹ ਆਸ ਪਾਸ ਦੇ ਜਿਹੜੇ ਲੋਕ ਨੇ, ਉਹਨਾਂ ਦੀ ਜਿਹੜਾ ਘਰ ਅਸੀਂ ਇਸਤੇਮਾਲ ਕਰਨਾ ਹੈ, ਉਹਨਾਂ ਦਾ ਵੀ ਪਾਣੀ ਘੱਟ ਹੀ ਜਾਂਦਾ। ਮੋਟਰ ਪਾਣੀ ਚੁੱਕਦੀ ਨਹੀਂ, ਥੋੜ੍ਹੀ ਬਹੁਤ ਖਤਮ ਹੋ ਜਾਂਦਾ ਹੈ। ਉਹਨਾਂ ਦੀਆਂ ਜਿਹੜੀਆਂ ਨੇ ਉਹ ਥੋੜ੍ਹੇ ਲੈਵਲ ਮਤਲਬ ਪਾਈਪ ਲੱਗਿਆ ਜੋ ਛਿੱਕਦਾ ਰਹਿੰਦਾ, ਹਰ ਵਕਤ ਪਾਣੀ ਜਿਹੜਾ ਆ ਰਿਹਾ ਉਹ ਛਿੱਕੀ ਜਾ ਰਿਹਾ ਆਪਣੀ ਤਰਫ। ਔਰ ਪਾਣੀ ਦੇ ਇੱਕ ਐਸਾ ਸਿਸਟਮ ਜੀ ਜ਼ੇਰ ਜ਼ਮੀਨ ਦਾ ਵੀ, ਜਿਤਨਾ ਜ਼ਿਆਦਾ ਤੁਸੀਂ ਉਹਨੂੰ ਯੂਜ਼ ਕਰੋਗੇ ਨਾ, ਉਤਨਾ ਆਸ ਪਾਸ ਛਿੱਕ ਕੇ ਆਪ ਤੁਹਾਡੇ ਲੈ ਆਏਗਾ। ਉਹ ਤੁਹਾਡੀ ਜਿਹੜੀ ਥੱਲੇ ਜ਼ੇਰ ਜ਼ਮੀਨ ਲਹਿਰਾਂ ਨੇ ਨਾ, ਉਹ ਸੁਰਾਖ ਵੱਡੇ ਹੁੰਦੇ ਨੇ ਪੂਰੇ, ਫਿਰ ਪਹਿਲਾਂ ਛੋਟੇ ਸੁਰਾਖ ਤੋਂ ਵੱਡੇ ਹੁੰਦੇ ਨੇ, ਪੂਰਾ ਤੁਹਾਡੇ ਆ ਜਾਏਗਾ ਸਾਰਾ ਪਾਣੀ। ਜਿਹੜਾ ਬੰਦਾ ਯੂਜ਼ ਨਹੀਂ ਕਰਦਾ, ਉਹਦੇ ਜਿਹੜੇ ਜ਼ਮੀਨ ਦੇ ਜਿਹੜਾ ਤੁਹਾਨੂੰ ਬੋਰ ਹੋਇਆ, ਜਿਹੜਾ ਪਾਣੀ ਲਹਿਰਾਂ ਆ ਰਹੀਆਂ ਉਹ ਬੰਦ ਹੁੰਦੇ ਬਿਲਕੁਲ ਹੀ ਮਿੱਟੀ ਨਾਲ ਬੰਦ ਹੋ ਜਾਣਗੇ। ਬੇਸਿਕਲੀ ਜ਼ਮੀਨ ਥੱਲੇ ਮਿੱਟੀ ਹੈ, ਅਤੇ ਉਹ ਚਿਕੜੀ ਜਿਹੜੀ ਆ ਕੇ ਉਹ ਸਾਰੇ ਉਹ ਬੰਦ ਕਰ ਦਿੰਦੀ ਹੈ ਸੁਰਾਖ। ਓਕੇ, ਉਹ ਨੁਕਸਾਨ ਉਹ ਲੋਕਾਂ ਨੇ ਆਉਂਦਾ, ਔਰ ਇਤਨਾ ਨੂੰ ਜ਼ਰੂਰਤ ਨਹੀਂ, ਉਹ ਨਹੀਂ ਯੂਜ਼ ਕਰਦੇ। ਅਤੇ ਇਹ ਤੰਬਾਕੂ ਜਿਹੜਾ ਨਾ ਪੰਜਾਬ ਦੀ ਜਿਹੜੀ ਨਾ ਮਤਲਬ ਸਾਡੇ ਜਿਹੜੇ ਕਾਨੂੰਨਦਾਨ ਨੇ, ਠੀਕ ਹੈ, ਇਹਨਾਂ ਨੂੰ ਕਾਨੂੰਨ ਲਿਆਉਣਾ ਚਾਹੀਦਾ ਕਿ ਜੀ ਤੰਬਾਕੂ ਪੰਜਾਬ 'ਚ ਬੈਨ ਕਰ ਦਿਓ। ਇਹਦੇ ਤੁਹਾਨੂੰ ਕੋਈ ਫਾਇਦਾ ਨਹੀਂ ਹੈ। ਤੁਸੀਂ ਖਾਣ ਪੀਣ ਦੀ ਚੀਜ਼ਾਂ ਉਗਾਓ ਜਿਹੜੀ ਆਮ ਆਵਾਮ ਖਾਂਦੀ ਹੈ, ਠੀਕ ਹੈ ਨਾ। 25 ਤੋਂ 30 ਕਰੋੜ ਜਿਹੜੀ ਆਵਾਮ ਹੈ। ਸਰ ਅਗਰ ਕਾਨੂੰਨ ਬਣਾਉਣ ਤਾਂ ਫਿਰ ਤਾਂ ਗੰਨਾ ਵੀ ਬੰਦ ਹੋਣਾ ਚਾਹੀਦਾ। ਠੀਕ ਹੈ, ਲੇਕਿਨ ਉਹ ਮੈਂ ਤੁਹਾਨੂੰ ਐਕਸਪਲੇਨ ਕੀਤਾ ਨਾ, ਠੀਕ ਹੈ। ਨੰਬਰ 'ਤੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਕਿ ਉਹ ਐਟਲੀਸਟ ਇਨਸਾਨ ਖਾ ਰਹੇ ਨੇ, ਗਰੀਬ ਖਾ ਰਹੇ, ਥੋੜ੍ਹਾ ਬਹੁਤ ਨਹੀਂ ਜ਼ਹਿਰ ਖਾ ਰਹੇ ਨਾ, ਖਾ ਰਹੇ ਨੇ, ਲੇਕਿਨ ਇਤਨਾ ਕੁ ਕੱਢਣ ਦੀ ਇਜਾਜ਼ਤ ਹੋਏ ਕਿ ਜਿਹੜਾ ਤੁਹਾਡਾ
ਸਿਸਟਮ ਚੱਲ ਜਾਏ, ਜੀ ਮਿੱਲਾਂ ਤੱਕ ਨਾ ਆਪਣੇ, ਫਿਰ ਤਾਂ ਠੀਕ ਹੈ, ਕਿਉਂਕਿ ਗੰਨੇ ਨੂੰ ਪਾਣੀ ਤੰਬਾਕੂ ਨਾਲ ਜ਼ਿਆਦਾ ਲੱਗਦਾ ਜੇ। ਠੀਕ ਹੈ, ਲੇਕਿਨ ਠੀਕ ਹੈ, ਬਿਨਾਂ ਹੁਣ ਤੁਹਾਡੇ ਇੱਕ ਸ਼ੂਗਰ ਮਿਲ ਵਾਲੇ ਸਾਹਿਬ ਨੇ, ਉਹਨਾਂ ਕੋਲ 10,000 ਏਕੜ ਜ਼ਮੀਨ ਆਪਣੀ ਹੈ, ਠੀਕ ਹੈ, ਤੇ ਉਹ ਸਾਰਾ ਗੰਨਾ ਹੀ ਕਾਸ਼ ਕਰ ਰਹੇ ਨੇ। ਉਹ ਤਾਂ ਬਾਹਰੋਂ ਜ਼ਿਮੀਂਦਾਰਾਂ ਕੋਲ ਲੈਂਦੇ ਹੀ ਨਹੀਂ, ਉਹ ਤਾਂ ਆਪਣਾ ਗੰਨਾ ਉਹਨਾਂ ਨੂੰ ਨਹੀਂ ਮੁੱਕਦਾ। ਬਿਲਕੁਲ, ਔਰ ਸਬਸਿਡੀ ਸਾਰੀ ਗਵਰਨਮੈਂਟ ਕੋਲ ਲੈ ਲੈਂਦੇ ਨੇ, ਲੈ ਲੈਂਦੇ ਨੇ, ਕਰਦੇ ਨੇ ਸਾਰਾ ਕੁਝ। ਤੇ ਠੀਕ ਹੈ, ਇਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਪਾਣੀ ਹੈ ਪਿੱਛੋਂ ਤੁਸੀਂ ਵੱਲਾ ਵੇਚ ਚੜਿਆ, ਜਾਂ ਉਹ ਕੀ ਹੋਇਆ, ਜਿਹੜੇ ਤੁਹਾਡੇ ਦਰਿਆ ਹੀ 2 ਬੰਦ ਹੋ ਗਏ ਨਾ। ਸਤਲੁਜ ਤਾਂ ਬਿਲਕੁਲ ਖੁਸ਼ਕ ਹੈ ਜੀ, ਉਹ ਇਸ ਵਾਸਤੇ ਰਹਿ ਗਿਆ ਕਿ ਜੇ ਸਲਾਬ ਆਵਣ ਤੇ ਆਵਾਮ ਰੋੜ ਲਏ, ਬਿਲਕੁਲ ਆਵਾਮ ਮਾਰਨ ਵਾਸਤੇ। ਰਾਵੀ ਹੈ ਤਾਂ ਉਹਦੀ ਵੀ ਇਹੀ ਹਾਲਤ ਹੈ ਕਿ ਉਹਦੇ ਵਿੱਚ ਵੀ ਪਾਣੀ ਨਹੀਂ ਹੈ। ਹੁਣ 2 ਦਰਿਆ ਤੇ ਤੁਸੀਂ ਉਹਨਾਂ ਨੂੰ ਪਲੇਟ 'ਚ ਰੱਖ ਕੇ ਦੇ ਛੱਡੇ ਨੇ, ਪਾਣੀ ਤਾਂ ਸ਼ਾਰਟ ਹੋਣਾ ਹੀ ਹੋਣਾ। ਹੁਣ ਇੱਕ ਜ਼ਮੀਨਦਾਰ ਹੈ ਸਾਡੇ ਜਿਹਾ, ਜਿਹੜਾ ਜ਼ਮੀਨਦਾਰ ਹੈ ਉਹਨੇ ਤਾਂ ਬੋਰ ਹੀ ਚਲਾਉਣਾ। ਬਿਲਕੁਲ, ਸਾਡਾ ਮਹੀਨੇ 'ਚ ਨਹਿਰ ਸਾਡੇ ਕੋਲ ਹੈ ਤੇ ਮਹੀਨੇ 'ਚ ਇੱਕ ਵਾਰੀ ਲੱਗਦੀ ਹੈ। ਹੁਣ ਉਹਦੇ ਨਾਲ 8 ਕਿੱਲੇ ਜਾਂ 10 ਕਿੱਲੇ ਤੁਹਾਡੀ ਜ਼ਮੀਨ ਹੈ ਤੇ ਉਹ ਤਾਂ ਨਹੀਂ ਪੂਰਾ ਪੈਂਦਾ, ਨਹੀਂ ਪੈਂਦਾ। ਸਹੀ ਗੱਲ ਹੈ, ਔਰ ਟਾਈਮ ਵੀ ਥੋੜਾ ਜਿਹਾ ਹੁੰਦਾ ਹੈ, ਮਤਲਬ ਮੈਂ 35-40 ਮਿੰਟ ਨੇ 1 ਏਕੜ ਦੇ, ਤੇ 1 ਏਕੜ ਵਾਸਤੇ ਸਾਨੂੰ ਚਾਹੀਦੇ ਨੇ ਕਮ ਅਜ਼ ਕਮ 2-2.5 ਘੰਟੇ। ਬਿਲਕੁਲ, ਤੇ ਸਾਡਾ ਤਾਂ ਏਕੜ ਵੀ ਨਹੀਂ ਆਉਂਦਾ ਮਹੀਨੇ 'ਚ, ਤੇ ਅਸੀਂ ਤਾਂ ਜ਼ਾਹਿਰ ਪਾਣੀ ਤਾਂ ਚਾਹੀਦਾ, ਉਹ ਫਿਰ ਬੋਰ ਚਲਾਉਣੇ ਪੈਂਦੇ ਨੇ। ਬਿਲਕੁਲ, ਹੁਣ ਜ਼ਮੀਨ ਦਾ, ਹਾਂ ਤੁਸੀਂ ਤੰਬਾਕੂ ਦੀ ਗੱਲ ਕਰ ਰਹੇ ਹੋ, ਤੇ ਇਹਦੇ ਤੇ ਮੈਂ ਪੂਰਾ ਪ੍ਰੋਗਰਾਮ ਸੁਣਿਆ ਜੇ। ਠੀਕ ਹੈ, ਅੱਗੇ ਤੁਹਾਡੇ ਵੱਲ ਸੀ, ਹੁਣ ਇੱਧਰ ਆ ਗਿਆ ਜੇ ਫੈਸਲਾਬਾਦ ਸਾਹੀਵਾਲ ਵਾਲੀ ਸਾਈਡ ਤੇ। ਪਰ ਜ਼ਿਆਦਾ ਫੈਲ ਗਿਆ ਨਾ, ਇਹ ਨਹੀਂ ਕਿ ਸਾਡਾ ਖਤਮ ਹੋ ਗਿਆ, ਹੁਣ ਪੂਰੇ ਪੰਜਾਬ 'ਚ ਫੈਲਦਾ ਜਾ ਰਿਹਾ। ਉਹ ਪਠਾਨ ਹੈ, ਉਹ ਵੀ ਬਿਲਕੁਲ, ਉਹਨੇ ਉੱਥੇ ਕਾਸ਼ ਕੀਤੇ ਆ ਜੇ, ਮੇਰੇ ਖਿਆਲ ਹੈ 2 ਕਿ 4 ਮੁਰੱਬੇ। ਠੀਕ ਹੈ, ਵਾਓ। ਤੇ ਉਹਨੂੰ ਉਹ ਵੀਡੀਓ ਵਾਲੇ ਨੇ ਪੁੱਛਿਆ, ਤੇ ਉਹਨੇ ਕਿਹਾ ਜੀ ਇਹ ਬੜਾ ਕਾਰੋਬਾਰ ਹੈ, ਤਕਰੀਬਨ 4 ਲੱਖ ਰੁਪਇਆ ਕਿੱਲਾ ਬਚਤ ਹੈ। ਬਹੁਤ ਬਚਤ ਹੈ। ਉਹਨੇ ਕਿਹਾ ਸਭ ਤੋਂ, ਉਹਨੇ ਕਿਹਾ ਜੀ ਵੇਚਦੇ ਕਿੱਥੋਂ? ਉਹਨੇ ਕਿਹਾ ਜੀ ਅੱਗੇ ਆਉਂਦਾ ਰਾਜਨਪੁਰ ਵਾਲੀ ਸਾਈਡ ਤੋਂ, ਜਿਹੜੇ ਬੰਦੇ ਨੇ ਉੱਥੋਂ ਲਿਆਉਣਾ ਉਹਨੂੰ ਲੇਬਰ ਵੀ ਉੱਥੋਂ ਜ਼ਿਆਦਾ, ਉਹਦਾ ਖਰਚਾ ਜ਼ਿਆਦਾ, ਉਹ ਹੀ ਬਜਾਏ ਉੱਥੋਂ ਲਿਆਉਣ ਦੇ ਇੱਥੋਂ ਲੈ ਲਏਗਾ। ਉਹਨੇ ਕਿਹਾ ਕੰਮ ਕਿਹੜੇ ਆਉਂਦਾ, ਕਿਉਂਕਿ ਉਹ ਕਦਾ ਨਾ ਪੀਂਦਾ ਕੋਈ ਨਹੀਂ। ਉਹਨੇ ਕਿਹਾ ਜੀ ਇਹ ਨਸਵਾਰ ਵਾਲਾ ਤੰਬਾਕੂ ਹੈ। ਠੀਕ ਹੈ, ਉਹ ਬੇੜਾ ਗਰਕ ਕਰ ਰਹੇ ਜੇ ਹੁਣ। ਨਸਵਾਰ ਹੋਵੇ, ਸਿਗਰਟ ਹੋਵੇ, ਇਹਦਾ ਫਾਇਦਾ ਕੋਈ ਨਹੀਂ, ਇੱਕ ਤਾਂ ਟੈਕਸ ਹੋਣਾ ਚਾਹੀਦਾ, ਉਹਨੇ ਨਾ ਕੋਈ ਟੈਕਸ ਦੇਣਾ ਨਾ ਕੁਝ ਦੇਣਾ ਹੈ, ਔਰ ਤੁਹਾਡੀ ਰਿਸੋਰਸ ਯੂਜ਼ ਕਰ ਰਹੇ। ਨਹੀਂ, ਅੱਗੇ ਨਸਵਾਰ ਸਿਰਫ ਹੁੰਦੀ ਸੀ KP ਵਿੱਚ। ਬਿਲਕੁਲ, ਮੈਂ ਕਿਹਾ ਅੱਜ ਤੋਂ 20-25 ਸਾਲ ਪਿੱਛੇ ਜਾਈਏ ਨਾ, ਤੇ ਪੰਜਾਬ ਵਿੱਚ ਨਸਵਾਰ ਐਡੀ ਨਹੀਂ ਸੀ ਹੁੰਦੀ। ਨਸਵਾਰ ਆਈ ਕਿਉਂ ਹੈ? ਸਿਗਰਟ ਦੀ ਇਸ ਟਾਈਮ ਸਸਤੀ ਤੋਂ ਸਸਤੀ ਡੱਬੀ ਮੈਂ 200 ਰੁਪਏ ਦੀ ਹੈ। ਠੀਕ ਹੈ, ਨਸਵਾਰ ਤੁਹਾਨੂੰ ਪੂਰੀ 20 ਰੁਪਏ ਦੀ ਲੱਭ ਜਾਂਦੀ ਹੈ। ਇਸ ਵਾਸਤੇ ਪੰਜਾਬ 'ਚ ਨਸਵਾਰ ਹੁਣ ਹਰ ਦੂਜਾ ਬੰਦਾ ਨਸਵਾਰ ਰੱਖ ਰਿਹਾ। ਤੇ ਬਾਅਦ 'ਚ ਵਿਠਾਂ ਸੁੱਟਦੇ ਰਹੋ ਪੁਰਜ ਕਰਕੇ। ਉਹ ਜੋ ਵੀ ਕਰਦੇ ਨੇ ਉਹ ਫਿਰ ਬਾਅਦ ਦਾ ਮਸਲਾ ਦੀ ਚੀਜ਼ ਨਹੀਂ ਹੈ ਨਾ, ਲੇਕਿਨ ਪਾਣੀ ਪੀਓ, ਫਰੂਟ ਸਰ ਗੌਰਮੈਂਟ ਨੂੰ ਚਾਹੀਦਾ ਨਾ, ਨਹੀਂ ਗਵਰਨਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ, ਇਤਨਾ ਟੈਕਸ ਲਾ ਦਿਓ, ਇਤਨਾ ਟੈਕਸ ਦਾ ਜਿਹੜਾ ਜਿਹਨੇ। ਮੈਂ ਕਹਿੰਦਾ ਕਿ ਨਸਵਾਰ ਦੀ ਪੁੜੀ ਜਿਹੜੀ 20 ਰੁਪਏ ਦੀ ਹੈ 400 ਦੀ ਹੋਣੀ ਚਾਹੀਦੀ, 500 ਦੀ ਕਰ ਦਿਓ। ਨਹੀਂ, ਸਾਰਾ ਤੰਬਾਕੂ, ਸਿਰਫ ਨਸਵਾਰ ਨਹੀਂ, ਸਿਗਰਟ ਜਿਹੜੀ ਡੱਬੀ 200 ਦੀ ਵੇਚ ਦਿਓ, 600 ਦੀ ਕਰ ਦਿਓ। ਬਿਲਕੁਲ, ਤੁਸੀਂ ਉਹਦੀ ਤਾਂ ਵਜ੍ਹਾ ਜਿਹੜਾ ਤੁਸੀਂ ਦੇਖੋ, ਜਿਹੜਾ ਪੈਟਰੋਲ ਮਹਿੰਗਾ ਕਰਦੇ ਹੋ ਨਾ, ਤੁਸੀਂ ਸਿਗਰਟ ਤੇ ਨਸਵਾਰ ਮਹਿੰਗੀ ਕਰ ਦਿਓ। ਯਕੀਨ ਕਰੋ ਪੈਟਰੋਲ ਨਾਲੋਂ ਜ਼ਿਆਦਾ ਬਚਤ ਹੋਏ। ਇਸ ਤੇ ਲਿਆਓ ਨਾ, ਲੈਵੀ ਤੇ ਸਾਰਾ ਕੁਝ ਕਰੋ, ਸਾਰਾ ਕੁਝ ਤੇ ਲਾਓ। ਬਿਲਕੁਲ, ਇੱਧਰ ਨਹੀਂ ਲਾਉਂਦੇ, ਕਿਉਂ? ਇਹਦੇ ਨਾਲ ਆਵਾਮ ਦਾ ਨੁਕਸਾਨ ਹੈ ਨਾ, ਉਹ ਚਾਹੁੰਦੇ ਨੇ ਹੁੰਦਾ ਰਵੇ। ਜ਼ਾਹਿਰ ਹੈ ਨਸਵਾਰ ਖਾਓਗੇ, ਸਿਗਰਟ ਪੀਓਗੇ, ਨੁਕਸਾਨ ਹੀ ਹੋਏਗਾ ਨਾ। ਉਹ ਚਾਹੁੰਦੇ ਨੇ ਇਹ ਕਰਦੇ ਰਹੋ, ਇਹ ਨਾ ਬੰਦ ਕਰੋ। ਇਹ ਮੇਰੀ ਤਾਂ ਰਿਕੁਐਸਟ ਹੈ। ਨਹੀਂ, ਹੁਣ ਜਿਹੜਾ ਪਾਣੀ ਦਾ ਤੁਸੀਂ ਲੈਵਲ ਤੇ ਵੀ, ਤੇ ਪੰਜਾਬ ਦੀ ਹੱਦ ਤੱਕ ਵੀ, ਕਿਉਂਕਿ ਮੀਆਂ ਮੁਹੰਮਦ ਖਾਨ ਸਾਹਿਬ ਦੀ ਮੈਂ ਸੁਣ ਰਿਹਾ ਸੀ ਤਕਰੀਬਨ ਪੈ ਨੇ, ਤੇ ਕੀ ਤੁਹਾਡਾ ਸਵਾਲ ਸੀ ਸੁਣ ਲਿਆ ਜੀ? ਮੈਂ ਉਹ ਵੀ ਉਧਰ ਹੀ ਆਉਣ ਵਾਲਾ ਸੀ ਕਿ ਜਿਹੜਾ ਮਲਕ ਸਾਹਿਬ ਅੱਜ ਕੱਲ੍ਹ ਬੜੇ ਗਰਮ ਹੋਏ ਨੇ ਪਾਣੀ ਨੂੰ ਲੈ ਕੇ ਜੀ, ਇਹ ਚੱਕਰ ਕੀ ਹੈ ਪਾਣੀ ਵਾਲਾ? ਨਹੀਂ, ਉਹ ਠੀਕ ਕਹਿ ਰਹੇ ਨਾ। ਵੇਖੋ, ਤੁਹਾਡਾ ਜ਼ੇਰੇ ਜ਼ਮੀਨ ਪਾਣੀ ਪਹਿਲੋਂ ਕੁਝ ਫੁੱਟਾਂ 'ਚ ਸ਼ੁਰੂ ਹੁੰਦਾ ਸੀ, ਫਿਰ ਹੁਣ ਕੋਈ 100 ਚਲਾ ਗਿਆ, ਉਹ ਫਿਰ ਜਾਂਦੇ 700-800 ਫੁੱਟ ਤੇ ਚਲਾ ਜਾਣਾ ਹੈ ਥੱਲੇ। ਨਹੀਂ ਸਰ, ਮੇਰਾ ਮਸਲਾ ਉਹ ਨਹੀਂ ਜੀ, ਮਲਕ ਸਾਹਿਬ ਵਾਲਾ ਕਿ ਮਲਕ ਸਾਹਿਬ ਨੇ ਜਿਹੜਾ ਰੌਲਾ ਪਾਇਆ ਪਾਣੀ ਦਾ, ਉਹ ਜ਼ੇਰੇ ਜ਼ਮੀਨ ਪਾਣੀ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਨਾ, ਜ਼ੇਰੇ ਜ਼ਮੀਨ ਦੀ ਵੀ ਗੱਲ ਕਰ ਰਹੇ ਨੇ। ਉਹ ਤਾਂ ਮੋਸਟਲੀ ਜਿਹੜਾ ਆ ਰਹੇ ਨੇ ਕਿ ਜਿਹੜਾ ਪਾਣੀ ਇੰਡੀਆ ਨੇ ਬੰਦ ਕੀਤੇ ਆ ਉਹਦੇ ਤੇ ਗੱਲ ਕਰ ਰਹੇ ਨੇ। ਉਹ ਸਭ ਹੀ ਕਰ ਰਹੇ ਨੇ, ਹਰ ਪਾਸੇ ਕਰਨੀ ਚਾਹੀਦੀ ਹੈ। ਦੇਖੋ ਨਾ, ਸਾਡੇ ਦਰਿਆ ਕਰਨੀ ਚਾਹੀਦੀ ਹੈ ਨਾ, ਕਿ ਤੁਹਾਡਾ ਰਾਈਟ ਬਣਦਾ, ਤੁਹਾਡੇ ਮੁਆਹਦੇ ਹੋਏ ਨੇ। ਔਰ ਹੁਣ ਤੋਂ ਨਹੀਂ, ਆਲਮੋਸਟ 20-25 ਸਾਲ ਪਹਿਲਾਂ ਤੋਂ
ਜਾਂ ਉਸ ਤੋਂ ਵੀ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਹੁਣ ਅਗਲੀ ਜੰਗਾਂ ਹੋਣਗੀਆਂ ਪਾਣੀ 'ਤੇ ਹੋਣਗੀਆਂ, ਉਹ ਤਾਂ ਹਰ ਬੰਦਾ ਹੀ ਹਰ ਕਹਿੰਦਾ ਪਾਸੇ ਨਾ। ਇੰਡੀਆ ਪਾਕਿਸਤਾਨ 'ਚ ਹੋਣਗੀਆਂ, ਕਿਉਂਕਿ ਕੋਈ ਮੁਆਹਦਾ ਲਿਖਿਆ ਹੈ, ਉਹ 60 'ਚ ਗੱਲ ਸ਼ਿਮਲਾ ਮੁਆਹਦਾ ਕਹਿੰਦੇ ਨੇ, ਲਿਖਿਆ ਗਿਆ ਹੈ, ਉਹਦੇ 'ਚ ਸਾਫ਼ ਲਿਖਿਆ ਗਿਆ ਜੀ ਤੁਹਾਨੂੰ ਪਾਣੀ ਇਸ ਤਰ੍ਹਾਂ ਮਿਲੇਗਾ ਸਾਰਾ। ਉਹਨਾਂ ਦੇ ਉਹ ਨਹਿਰ ਵੀ ਨਹੀਂ ਬਣਾ ਸਕਦੇ, ਨਹਿਰਾਂ ਵੀ ਬਣਾਈ ਜਾ ਰਹੇ ਨੇ, ਡੈਮ ਵੀ ਬਣਾਈ ਜਾ ਰਹੇ ਨੇ, ਔਰ ਤੁਹਾਡਾ ਪਾਣੀ ਰੋਕੀ ਜਾ ਰਹੇ ਨੇ, ਔਰ ਤੁਸੀਂ ਉਹਨਾਂ ਦੀ ਮਤਲਬ ਸਿਰਫ ਗੱਲਬਾਤ ਕਰ ਰਹੇ ਹੋ। ਠੀਕ ਹੀ ਕਰਨੀ ਚਾਹੀਦੀ, ਉਹਨਾਂ ਨੂੰ ਕਿਸੇ ਇੰਟਰਨੈਸ਼ਨਲ ਕੋਰਟ 'ਚ ਲੈ ਕੇ ਜਾਓ, ਦੁਨੀਆ ਨੂੰ ਮਨਾਓ। ਸਰ ਮੈਨੂੰ ਸ਼ੱਕ ਹੈ ਇੰਟਰਨੈਸ਼ਨਲ ਕੋਰਟ ਵਿੱਚ ਕੇਸ ਹਾਰ ਗਏ ਜੇ ਅਸੀਂ ਹਾਰ ਗਏ ਜੀ, ਪਤਾ ਨਹੀਂ ਫਿਰ ਜ਼ਰਦਾਰੀ ਦੌਰ ਵਿੱਚ। ਉਹ ਮੈਨੂੰ ਨਹੀਂ ਪਤਾ ਤੁਸੀਂ ਇਸ ਚੀਜ਼ ਦਾ। ਵਕੀਲ ਹੀ ਉਹ ਭੇਜੇ ਸੀ ਜਿਨ੍ਹਾਂ ਨੂੰ ਗੱਲ ਹੀ ਨਹੀਂ ਆਉਂਦੀ। ਇਹ ਤਾਂ ਫਿਰ ਗਲਤ ਗੱਲ ਹੈ। ਇੰਡੀਆ ਨੇ ਪੁਆਇੰਟ ਜਿਹੜਾ ਰੱਖਿਆ ਸੀ ਨਾ, ਠੀਕ ਹੈ। ਉਹਨਾਂ ਕਿਹਾ ਸੀ ਕਿ ਜਦੋਂ ਪਾਣੀ ਜਾਂਦਾ ਹੈ ਤੇ ਇਹਨਾਂ ਕੋਲ ਅੱਗੇ ਡੈਮ ਕੋਈ ਨਹੀਂ, ਇਹ ਡੱਕ ਹੀ ਨਹੀਂ ਸਕਦੇ, ਸਾਰਾ ਪਾਣੀ ਮਿੱਠਾ ਜਿਹੜਾ ਉਹ ਸਮੁੰਦਰ 'ਚ ਜਾ ਕੇ ਇੰਟਰ ਹੋ ਰਿਹਾ। ਠੀਕ ਹੈ। ਇਸ ਵਾਸਤੇ ਕੇਸ ਉਹਨਾਂ ਦੇ ਹੱਕ 'ਚ ਹੋ ਗਿਆ ਸੀ, ਜੋ ਮੈਨੂੰ ਲੱਗਦਾ। ਲੇਕਿਨ ਚਲੋ ਇਹ ਤਾਂ ਸਾਡੀ ਨਾਇਲ ਹੀ ਹੈ ਕਿ ਡੈਮ ਬਣਨੇ ਚਾਹੀਦੇ ਨੇ। ਮੈਂ ਕਹਿ ਰਿਹਾ ਕਿ ਇਤਨਾ ਹੀ ਬਣਨੇ ਚਾਹੀਦੇ ਨੇ ਕਿ ਪਾਕਿਸਤਾਨ 'ਚ ਹਰ ਪਿੰਡ ਦਾ ਇੱਕ ਡੈਮ ਹੋਣਾ ਚਾਹੀਦਾ। ਔਰ ਉਹ ਮੈਂ ਤੁਹਾਨੂੰ ਐਕਸਪਲੇਨ ਇਸ ਤਰ੍ਹਾਂ ਕਰਦਾ ਕਿ ਜਿਸ ਤਰ੍ਹਾਂ ਤੁਹਾਡੇ ਨਦੀ ਨਾਲੇ ਜਾ ਰਹੇ ਹੁੰਦੇ ਨੇ ਨਾ, ਜੀ ਤੁਸੀਂ ਉਹਨਾਂ ਦੇ ਤੁਹਾਡੇ ਪਿੰਡ ਦੀ ਦੂਰ 1 ਕਿਲੋਮੀਟਰ ਬਾਅਦ ਨਾ ਉਹਨੂੰ ਜ਼ਿਆਦਾ ਨਹੀਂ ਨਾ ਤੇ ਕੋਈ 15 20 25 ਫੁੱਟ ਉੱਚਾ ਉਹਨੂੰ ਭਰਾ ਕਰਕੇ ਨਾ ਤੇ ਉਹਦੇ ਪੁੱਲ ਜਿਹਾ ਬਣਾ ਦਿਓ, ਉਹਦੇ ਉੱਤੋਂ ਓਵਰਫਲੋ ਲੰਘਦਾ ਰਹੇ, ਇੰਨੀ ਵਿਚਕਾਰ ਜਗ੍ਹਾ ਛੱਡ ਕੇ, ਤੇ ਤੁਹਾਡੇ ਜੇ ਉਹ ਪਾਣੀ ਖੜਾ ਹੋਏਗਾ ਨਾ ਉਹਦੇ ਵਿੱਚ, ਉਹ ਵੀ ਤੁਹਾਡੇ ਜ਼ਮੀਨ ਦੇ ਅੰਦਰ ਹੀ ਫੈਲੇਗਾ। ਫਿਰ ਜੀ ਜਾਂ ਉੱਤੇ ਜਾਏਗਾ ਤੇ ਬਾਰਿਸ਼ ਆਏਗੀ, ਕਿ ਤੁਹਾਡੇ ਇਲਾਕੇ 'ਚ ਬਾਰਿਸ਼ਾਂ ਖਤਮ ਹੋ ਗਈਆਂ ਨੇ, ਹੁਣ ਤੇ ਬਾਰਿਸ਼ ਹੁੰਦੀ ਤੇ ਬੜਾ ਲੋਕ ਹੈਰਾਨ ਔਰ ਪਰੇਸ਼ਾਨ ਹੁੰਦੇ ਨੇ। ਤੁਹਾਡੇ ਕੋਲ ਇੱਥੇ ਰੋਜ਼ ਬਾਰਿਸ਼ ਹੋਈ ਹੁੰਦੀ ਹੈ। ਸਰ ਉੱਥੇ ਤੇ ਬਾਰਿਸ਼ਾਂ ਹੋਣ ਤੇ ਸ਼ੁਕਰ ਤੁਸੀਂ ਅਦਾ ਇਹ ਹੁਣ ਕਰੀਏ। ਸਾਡੇ ਉੱਤੇ ਤੂਫਾਨ ਲੰਘਿਆ ਜਿਹੜਾ ਕੈਨੇਡਾ 'ਚ ਅੱਗ ਲੱਗੀ ਸੀ ਜੀ ਤੇ ਧੂੰਆਂ ਆਇਆ, ਤੇ ਮੈਂ ਨਾਈ ਨੂੰ ਕਿਹਾ ਚਲੋ ਸ਼ੁਕਰ 2 ਦਿਨਾਂ ਬਾਅਦ ਸਾਡੀ ਜਾਨ ਛੁੱਟ ਗਈ। ਕਹਿੰਦੀ ਅਮੀਰ ਮੁਲਕ ਨੇ ਤੇ ਇਹਨਾਂ ਦਾ ਹੋ ਗਿਆ। ਮੈਂ ਕਿਹਾ ਅਮੀਰ ਗਰੀਬ ਦੀ ਗੱਲ ਨਹੀਂ ਹੈ, ਇਹਨਾਂ ਦੇ ਇੱਕ ਤਾਂ ਮੁਨਾਫਕਤ ਇਹਨਾਂ ਲੋਕਾਂ 'ਚ ਨਹੀਂ ਹੈ, ਠੀਕ ਹੈ ਨਾ। ਜੀ ਤੇ ਦੂਸਰਾ ਅੱਲਾ ਦਾ ਕਰਮ ਹੋਇਆ ਕਿ ਇਹਨਾਂ ਦੀ ਮਤਲਬ ਹਰ ਬੰਦਾ ਆਪਣੇ ਕੰਮ ਨਾਲ ਕੰਮ ਰੱਖਦਾ ਹੈ, ਕੋਈ ਕਿਸੇ ਨਾਲ ਜ਼ਿਆਦਾ ਉਸ ਤਰ੍ਹਾਂ ਹਸਦ ਨਹੀਂ ਕਰਦਾ। ਜਿਵੇਂ ਉੱਥੇ ਤਾਂ ਹਰ ਬੰਦਾ ਹੀ ਹਸਦ ਕਰਦੇ, ਇੱਥੇ ਵੀ ਕਰਦੇ ਹੋਣੇ ਨੇ, ਲੇਕਿਨ ਇਤਨੀ ਨਹੀਂ ਹੈ ਜਿਤਨੀ ਉੱਥੇ ਹੈ। ਜੀ ਤੇ ਇੱਥੋਂ ਸਾਡੇ ਤੋਂ ਕਿਤਨਾ ਗੰਦਾ ਤੂਫਾਨ ਸੀ, ਗਲਾ ਖਰਾਬ, ਜ਼ੁਕਾਮ, 2 ਦਿਨਾਂ 'ਚ ਸਾਰੇ ਅੱਗ ਜਿਹੜੀ ਲੱਗੀ ਸੀ ਉਹ ਸਾਡੇ ਸਿਰ ਤੋਂ ਲੰਘ ਗਈ ਧੂੰਆਂ, ਤੇ ਅੱਲਾ ਨੇ ਸਾਨੂੰ ਬਚਾ ਲਏ। ਤੇ ਉੱਥੇ ਵੀ ਜਨਾਬ ਤੁਸੀਂ ਜੇ ਤੁਹਾਡਾ ਰਿਸੋਰਸ ਹੋਵੇ ਕਿ ਬਾਰਿਸ਼ ਤੁਹਾਡੇ ਕੋਲ ਤਾਂ ਹੋਏਗੀ ਕਿ ਅਸੀਂ ਤਾਂ ਬਚਪਨ 'ਚ ਪੜ੍ਹਿਆ ਰਿਹਾ ਵੀ ਇਸ ਤਰ੍ਹਾਂ ਕਿ ਜਨਾਬ ਜਿਹੜਾ ਤੁਹਾਡੇ ਥੱਲੇ ਪਾਣੀ ਹੁੰਦਾ, ਜਿਵੇਂ ਗਰਮੀ ਹੁੰਦੀ ਹੈ, ਆਬੂ ਬੁਖਾਰ ਦਿੱਤੇ ਜਾਂਦੇ ਨੇ, ਉਦੋਂ ਫਿਰ ਬਾਰਿਸ਼ ਥੱਲੇ ਆ ਜਾਂਦੀ ਹੈ। ਬਾਰਿਸ਼ ਥੱਲੇ ਆਏਗੀ ਤਾਂ ਉਹ ਤੁਹਾਡੀ ਹਰ ਚੀਜ਼ ਸਾਫ਼ ਕਰ ਦੇਗੀ, ਜਿਹੜਾ ਤੁਹਾਡਾ ਮਿੱਟੀ ਗੱਟਾ ਧੂੰਆਂ। ਸਾਡੇ ਕੋਲ ਹੁਣ 2 ਦਰਿਆ ਕੇ ਮਿਲਦੇ ਨੇ, ਠੀਕ ਹੈ। ਜੇਹਲਮ ਔਰ ਚਨਾਬ। ਠੀਕ ਹੈ। ਠੀਕ ਹੈ, ਸਾਡੇ ਕੋਲ ਤਾਂ ਬਾਰਿਸ਼ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਅਸੀਂ ਤਾਂ ਤਰਸਨੇ ਹਾਂ ਬਾਰਿਸ਼ ਨੂੰ। ਉਹਦੀ ਇੱਕ ਹੋਰ ਗੱਲ, ਇੱਕ ਤਾਂ ਜਿਹੜੀ ਨਾ ਦਰਖਤ ਲਾਓ, ਦਰਖਤ ਕੋਈ ਨਹੀਂ ਨੇ ਇੱਥੇ ਤੁਸੀਂ ਅਮਰੀਕਾ 'ਚ ਵੇਖ ਲਓ, ਇਹਨਾਂ ਕੋਲ ਨਾ ਅੱਜ ਤੋਂ ਆਲਮੋਸਟ 100 ਸਾਲ ਹੀ ਹੋ ਚਲੇ ਨੇ, 90 ਸਾਲ ਹੋ ਗਏ ਨੇ। ਉਹਨਾਂ ਨੇ ਇੱਥੇ ਅਨਐਮਪਲੋਇਡ ਬੰਦੇ ਜਿਤਨੇ ਕੰਮ ਕੋਲ ਉਹਨਾਂ ਨੂੰ ਕੰਮ ਤੇ ਲਾਤਾ, ਉਹਨੇ ਕਿ ਦਰਖਤ ਲਾਓ। ਉਹਨਾਂ ਨੇ ਪਤਾ ਨਹੀਂ ਕਿਤਨੇ ਬਿਲੀਅਨ ਟਰੀ ਲਾਤੇ ਸਨ, ਠੀਕ ਹੈ ਨਾ। ਹੁਣ ਤੁਸੀਂ ਅਮਰੀਕਾ ਦਾ ਮੈਪ ਕਿਧਰੇ ਵੇਖੋ ਨਾ, ਈਵਨ ਤੁਹਾਡੀਆਂ ਸੜਕਾਂ ਦੇ ਆਮ ਗਲੀਆਂ ਦੇ ਵਿੱਚ ਵੀ ਜੀ ਨਿੱਕੀ ਜਿਹੀ ਗਲੀ ਦੇ ਕੋਈ 2 ਸਾਈਡਾਂ 'ਤੇ ਕੋਈ 20 ਦਰਖਤ ਲੱਗੇ ਹੁੰਦੇ, 10 ਇੱਕ ਸਾਈਡ 'ਤੇ ਜ਼ਿਆਦਾ ਹੁੰਦੇ ਨੇ। ਤੁਸੀਂ ਦਰਖਤ ਲਾਓ, ਫਿਰ ਆਪਣੇ ਅਮਾਲ ਦਰੁਸਤ ਕਰੋ, ਇਹ ਕੰਮ ਨਹੀਂ ਹੋਣਾ। ਔਰ ਝੂਠ ਖਤਮ ਕਰੋ। ਉਹ ਸਾਡਾ ਬੱਚਾ ਮੇਰਾ ਵੱਡਾ ਪਾਕਿਸਤਾਨ ਸੀ, ਛੋਟਾ ਸੀ, ਅਜੇ ਪਲੇ ਗਰੁੱਪ ਜਾਂਦਾ ਸੀ, ਤੇ ਉੱਥੇ ਸਕੂਲ ਗਿਆ ਤੇ ਉਦੋਂ ਬੱਚੇ ਨੂੰ ਵੇਖਿਆ ਉਹਨੇ, ਤੇ ਵਾਪਸ ਆਇਆ ਤੇ ਕਿਸੇ ਨੇ ਗੱਲ ਵੈਸੇ ਕੀਤੀ, ਬੱਚਾ ਹੱਸ ਪਿਆ। ਉਹਨੇ ਗੱਲ ਇਹ ਕੀਤੀ ਕਿ ਜੀ ਸਾਰੇ ਲੋਕਾਂ ਨੇ ਨਮਾਜ਼ ਪੜ੍ਹ ਕੇ ਦੁਆ ਕਰਨੀ ਸੀ ਕਿ ਜੀ ਬਾਰਿਸ਼ ਹੋਵੇ, ਤੇ ਮੌਲਵੀ ਸਾਹਿਬ ਨੇ ਨਾ ਕਹਾ ਕਰਨੇ ਤੋਂ ਪਹਿਲਾਂ ਗੱਲ ਕੀ ਕਿ ਯਾਰ ਮੇਰੇ ਕੋਲ ਕੋਈ ਪਤਾ ਨਹੀਂ 500 ਦਾ ਨੋਟ ਡਿੱਗਿਆ ਤੇ ਕੋਈ ਆਪਣੀ ਸ਼ਾਨੀ ਦੱਸ ਕੇ ਲੈ ਜਾਓ, ਕੋਈ 8-10 ਬੰਦੇ ਟੁਰ ਗਏ। ਉਹਨੇ ਕਿਹਾ ਤੁਹਾਡੀ ਦੁਆ ਕੀ ਕਬੂਲ ਹੋਣੀ ਹੈ, ਮੈਂ ਤਾਂ ਸਿਰਫ ਐਸੀ ਗੱਲ ਕੀਤੀ, ਤੁਸੀਂ ਸਾਰੇ ਝੂਠੇ ਹੋ, ਮੈਂ ਤਾਂ ਡਿੱਗੀ ਕੋਈ ਨਹੀਂ, ਲੱਭੇ ਨਹੀਂ ਨੇ। वो बच्चा हंस पे। मैं बेटा आप कुछ बात सुनी क्या समझ रही कि वो ना मेरी क्लास में भी ऐसे ही होता है, निके निके बच्चे जे कहते हैं कोई एक रेजर या पेंसिल टीचर कहता है ये 4-6 बच्चे पहुँच जाते हैं, नहीं भी होती वो भी पहुँच जाते हैं कि मेरा है। ਤੁਸੀਂ ਇਹ ਸੋਚ ਖਤਮ ਕਰੋ, ਸਿਰਫ ਆਪਣੀ ਹੱਦ ਤੱਕ ਰੱਖੋ, ਆਪਣੀ ਚੀਜ਼ ਦਾ ਖਿਆਲ ਰੱਖੋ, ਹਾਂਜੀ, ਤੇ ਨੀਅਤ ਸਹੀ ਕਰੋ, ਤੇ ਦਰਖਤ ਲਾਓ, ਦਰਖਤ ਹੋਏਗਾ, ਪਾਣੀ ਹੋਏਗਾ, ਤੇ ਬਾਰਿਸ਼ ਥੱਲੇ ਆਏਗੀ ਆਟੋਮੈਟਿਕਲੀ, ਠੀਕ ਹੈ ਨਾ। ਤੁਸੀਂ ਦਰਖਤ ਖਤਮ ਕਰਤੇ ਨੇ, ਤੁਸੀਂ ਉਹਨਾਂ ਨੂੰ ਸਾੜ ਰਹੇ ਹੋ, ਉਹ ਧੂੰਆਂ ਉੱਤੇ ਜਾਂਦਾ ਹੈ, এনवायरमेंट ਖਰਾਬ ਹੋ ਰਹੀ ਹੈ। ਜੇ ਅਸੀਂ ਤਾਂ ਵੱਢਣ ਵਾਲੇ ਲਾਉਣ ਵਾਲੇ ਕੋਈ ਨਹੀਂ। ਫਿਰ ਭਾਈ ਅੱਲਾ ਹੀ ਬਚਾਇਆ ਤੁਹਾਨੂੰ, ਜਿਹੜਾ ਨਾ ਹੋਰ ਕੋਈ ਨਹੀਂ ਯਾਰ, ਬਾਂਸ ਲਾ ਲਓ, ਜਲਦੀ ਵੱਡਾ ਹੋ ਜਾਂਦਾ ਹੈ, ਔਰ ਸਬਜ਼ਾ ਵੀ ਹੈ, ਔਰ ਉੱਚਾ ਵੀ ਹੁੰਦਾ, ਔਰ ਜੇ ਤੁਹਾਡੀ ਗਵਰਨਮੈਂਟ ਸਪੋਰਟ ਕਰੇ ਨਾ, ਇਹ ਤਾਂ ਜਾ ਕੇ ਲਾ ਤੁਹਾਨੂੰ ਥੋੜਾ ਔਖਾ ਹੋਣਾ ਪੈਂਦਾ, ਲੇਕਿਨ ਤੁਹਾਨੂੰ ਡਾਲਰਾਂ 'ਚ ਇਹਦੀ ਸਬਸਿਡੀ ਮਿਲਦੀ ਕਿ ਤੁਸੀਂ এনवायरमेंट ਦੁਨੀਆ ਦੀ ਸਹੀ ਕਰ ਰਹੇ ਹੋ। ਉਹ ਵੀ ਤੁਹਾਨੂੰ ਸਿਰਫ ਦਰਖਤ ਲਾਉਣ ਦੇ ਪੈਸੇ ਮਿਲਣਗੇ ਡਾਲਰਾਂ 'ਚ, ਯੂਨਾਈਟਿਡ ਨੇਸ਼ਨ ਦਾ ਪ੍ਰੋਗਰਾਮ ਹੈ। ਇਹਨੂੰ ਬੱਕਰੀ ਨਹੀਂ ਖਾਂਦੀ ਨਾ।
ਕੋਈ ਵੀ ਨਾ ਖਾਏ ਨਹੀਂ। ਤੁਹਾਨੂੰ ਮੈਂ ਗੱਲ ਦੱਸਾਂ ਸਾਡੇ ਕੋਲ ਇਹਦਾ। ਜ਼ਿਆਦਾ ਪ੍ਰੋਬਲਮ ਹੈ ਨਾ ਕਿ ਬੱਕਰੀ ਖਾ ਜਾਂਦੀ ਜਿਹੜੇ ਬੂਟੇ ਲਾਓ। ਅੱਛਾ ਵੀ ਇਹ ਬੱਚਤ ਹੋ ਜਾਏਗੀ ਇਹਦੀ ਫਿਰ। ਬੱਚਤ ਹੋ ਜਾਏਗੀ ਜੀ ਇਹ ਦੇਖੋ ਮੇਰੇ ਕੋਲ ਨਹਿਰ ਹੈ, ਨਹਿਰ ਦੇ ਨਾਲ ਸਾਰੇ ਹੀ ਲਾ ਦੇਣਾ, ਮੇਰਾ ਕੀ ਜਾਣਾ। ਇੱਕ ਦਫਾ ਲਾ ਕੇ ਆਓ, ਅਗਲੀ ਛੁੱਟੀ ਜਾਓਗੇ ਤਾਂ ਕਿੱਥੇ ਪਹੁੰਚੇ ਹੋਣਾ 3 ਸਾਲ। ਸਰ ਉਹ ਜੇ ਕਿਸੇ ਵੱਢਿਆ ਨਾ ਤਾਂ ਫਿਰ ਪਹੁੰਚਣਾ ਨਾ। ਆਪਣੀ ਚੀਜ਼ ਦਾ ਖਿਆਲ ਨਹੀਂ, ਮੈਂ ਤਾਂ ਮੇਰੇ ਕੋਲ ਤਾਂ ਨਹਿਰ ਹੈ ਨਾ, ਤੇ ਨਹਿਰ ਦੇ ਨਾਲ ਨਾਲ ਮੇਰਾ ਦਿਲ ਲਵਾ ਦਿਆ। ਤੇ ਤੁਸੀਂ ਅਗਲੀ ਛੁੱਟੀ ਜਾਓਗੇ ਨਾ ਜੇ 6 ਮਹੀਨੇ ਸਾਲ ਬਾਅਦ, ਤੁਸੀਂ ਕਹੋਗੇ ਇਹ ਮਹਿਲ ਆ ਕੇ ਇਤਨੇ ਉੱਚੇ ਹੋ ਗਏ ਨੇ। ਉਹ ਤਾਂ ਇੰਚਾਂ 'ਚ ਰੋਜ਼ ਵੱਧਦਾ ਜੀ। ਉਹ ਬਲਕਿ ਇੱਕ ਹਾਸੇ ਦੀ ਗੱਲ ਹੈ ਕਿ ਤੁਸੀਂ ਜਿੱਥੇ ਇਹ ਪੇੜ ਲੱਗੇ ਹੋਣ ਨਾ, ਉੱਥੇ ਮੰਜੀ ਡਾ ਕੇ ਨਾ ਸੋ ਕਿ ਕੋਈ ਪਤਾ ਨਹੀਂ ਤੁਹਾਡੇ ਵਿੱਚ ਵੀ ਲੰਘ ਜਾਏ ਰਾਤ ਨੂੰ ਸੁੱਤੇ ਸੁੱਤੇ। ਇਤਨਾ ਤੇਜ਼ ਵੱਧਦਾ ਹੈ ਦਿਨ ਰਾਤ। ਹਾਂਜੀ। ਸੋ ਇਹ ਕਰਨਾ ਚਾਹੀਦਾ, ਗਵਰਨਮੈਂਟ ਨੂੰ ਇਹਦੇ ਕੰਮ ਕਰਨਾ ਚਾਹੀਦਾ। ਨਹੀਂ, ਮੇਰਾ ਆਪਣਾ ਇਰਾਦਾ, ਮੇਰੇ ਕੋਲ ਨਹਿਰ ਹੈ ਇਸ ਸਾਈਡ ਤੇ ਨਾਲ ਟ੍ਰੇਨ ਹੈ, ਪਾਣੀ ਦੇ ਫੈਲਦਾ ਹੀ ਬੜਾ ਫਾਸਟ ਹੈ, ਤੇ ਉੱਥੇ ਮੇਰਾ ਦਿਲ ਬੰਦਾ ਲਵਾ ਦੇ। ਪਰ ਤੁਹਾਡੇ ਸੋਹਣਾ ਵੀ ਲੱਗਦਾ, ਪਰਦਾ ਵੀ ਬਣ ਜਾਂਦਾ ਉਹਦੀ। ਫਿਰ ਤੁਸੀਂ ਕਾਫੀ ਸਾਰੀ ਚੀਜ਼ਾਂ ਹੋਰ ਵੀ ਬਣ ਜਾਂਦੀਆਂ ਨੇ। ਤੁਸੀਂ ਮਤਲਬ ਇਹਦਾ ਡੈਕੋਰੇਸ਼ਨ ਬਣਾਉਣ ਵਾਸਤੇ ਤੇ ਮੈਂ ਤਾਂ ਲਾਣਾ ਕਿ ਇਨਵਾਇਰਨਮੈਂਟ ਵਾਸਤੇ ਬਹੁਤ ਅਜੇ ਤੱਕ ਥੋੜਾ ਇੱਕ ਗ੍ਰੀਨਰੀ ਹੋਏ ਜੀ, ਔਰ ਖੂਬਸੂਰਤੀ ਵੀ ਹੈ, ਕਰਨਾ ਚਾਹੀਦਾ ਤੁਹਾਨੂੰ। ਬਾਕੀ ਜੀ ਨਹੀਂ, ਇਨਸ਼ਾਅੱਲਾ ਕਰਾਂਗਾ ਜ਼ਰੂਰ, ਵੀਡੀਓ ਬਣਾ ਕੇ ਭੇਜਾਂਗਾ ਇਨਸ਼ਾਅੱਲਾ। ਜੇ ਕਿਸੇ ਰਹਿਣ ਦਿੱਤੇ, ਜਿੰਨਾ ਚਿਰ ਮੈਂ ਰਵਾਂਗਾ ਉਹਨਾਂ ਚਿਰ ਤੋਂ ਰਹਿਣ। ਜ਼ਿੰਮੇਦਾਰੀ ਛੱਡ ਕੇ ਦੇਖੋ, ਇੱਕ ਗੱਲ ਯਾਦ ਰੱਖੋ ਸਰ, ਹੁਣ ਸਰਕਾਰੀ ਜ਼ਮੀਨ ਚਲਾਣੇ ਨੇ, ਫਿਰ ਤੁਸੀਂ ਸਟਾਰਟ ਹੀ ਗਲਤ ਕੰਮ ਨਹੀਂ ਗੈਰ ਬਾਤ ਹੈ ਨਾ, ਉਹਦਾ ਕੋਈ ਫਾਇਦਾ ਨਹੀਂ। ਮੈਂ ਤੁਹਾਡੀ ਗੱਲ ਸਮਝ ਗਿਆ ਕਿ ਉਹ ਰੇਲਵੇ ਦੀ ਜਗ੍ਹਾ ਹੁੰਦੀ ਹੈ ਨਾ ਸਰ, ਉਹ ਗੌਰਮੈਂਟ ਦੇ ਕੰਮ ਆਉਣੇ ਨੇ। ਉਹਦੀ ਸਿਕਿਉਰਿਟੀ ਹੈ ਨਾ ਜਿਹੜੀ, ਉਹ ਗੌਰਮੈਂਟ ਨੂੰ ਕਰਨੀ ਚਾਹੀਦੀ ਜੀ। ਮੇਰਾ ਕੰਮ ਹੈ ਲਾਣਾ, ਇੱਕ ਵਾਰੀ ਹੋ ਜਾਣ ਬਸ ਖਰਚੇ ਜੇਬੂ ਕਰਕੇ ਦੇ ਰਹੇ। ਠੀਕ ਹੈ, ਮੈਂ ਤਾਂ ਉਹ ਲਾ ਰਿਹਾ ਕਿ ਚਲੋ ਥੋੜਾ ਇਨਵਾਇਰਨਮੈਂਟ ਬਿਹਤਰ ਹੋ ਜਾਏ, ਤੇ ਉਹ ਮੇਰਾ ਇਰਾਦਾ ਹੈ ਕਿ ਲਾਵਾਂ, ਔਰ ਮੇਰੀ ਇਹ ਬੜੀ ਖੁਆਇਸ਼ ਹੈ ਇਨਸ਼ਾਅੱਲਾ। ਅਗਰ ਗੌਰਮੈਂਟ ਸੁਣੇ ਨਾ ਤੇ ਯਕੀਨ ਕਰੋ, ਜਿਤਨੀਆਂ ਸਾਡੀਆਂ ਟ੍ਰੇਨਾਂ ਨੇ, ਮੋਟਰਵੇ, ਹਾਈਵੇ, ਇਹਨਾਂ ਦੇ ਨਾਲ ਨਾਲ ਲਾਏ ਜਾਣ ਨਾ, ਤੇ ਕਿਰੇ ਦੀ ਕਿਰੇ ਗੱਲ ਜਾਂਦੀ ਹੈ। ਸਹੀ ਗੱਲ ਹੈ, ਲੱਖਾਂ ਕਿਲੋਮੀਟਰ ਬਣਦੇ ਨੇ, ਹਜ਼ਾਰਾਂ ਵਿੱਚ ਵੀ ਨਹੀਂ ਬਣਦੇ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਜਿਤਨਾ ਮੈਂ ਅਬਜ਼ਰਵ ਅੱਜ ਤੱਕ ਕੀਤਾ ਹੈ, ਗਵਰਨਮੈਂਟ ਜਿਹੜਾ ਵੀ ਕੰਮ ਕਰਦੀ ਹੈ ਨਾ, ਜਿਹੜੀ ਵੀ ਗਵਰਨਮੈਂਟ ਆਈ ਜੋ ਵੀ ਹੋਵੇ, ਉਹਨਾਂ ਦੇ ਹੁੰਦੇ ਕਿ ਸਾਨੂੰ ਇਹਦੇ ਜੀ ਕਿਤਨਾ ਬਚਣਾ ਹੈ। ਸਰ, ਗਵਰਨਮੈਂਟ ਨਾ ਕਰੇ, ਆਵਾਮ ਨੂੰ ਦੇ ਇਜਾਜ਼ਤ। ਦੇਖੋ, ਨਹੀਂ, ਆਵਾਮ ਨੂੰ ਵੀ ਨਾ ਦੇ, ਆਵਾਮ ਨੂੰ ਸਿਰਫ ਇਤਨਾ ਕਹਿ ਦੇ ਜਿੱਥੇ ਬਾਕੀ ਡੰਡੇ ਚੁੱਕੇ ਨੇ ਵੀ ਚੁੱਕ ਲੈਣ ਨਾ, ਕਿ ਜੇ ਮੇਰੀ ਸੜਕ ਤੇ ਜ਼ਮੀਨ ਹੈ ਨਾ, ਤੇ ਜਿਤਨੀ ਸੜਕ ਦੀ ਸਾਈਡ ਹੈ ਉਹਦੇ 'ਚ ਮੈਂ ਦਰਖਤ ਲਾਵਾਂ। ਬਿਲਕੁਲ ਸਹੀ ਇਹ ਗੱਲ ਹੈ, ਪਾਬੰਦੀ ਹੋਣੀ ਚਾਹੀਦੀ ਹੈ। ਸਹੀ ਗੱਲ ਹੈ। ਲਾਵਾਂ ਮੈਂ ਸਰਕਾਰੀ ਵਿੱਚ ਹੀ, ਲੇਕਿਨ ਮੇਰੇ ਦਰਖਤ ਉੱਥੇ ਹੋਣੇ ਚਾਹੀਦੇ ਨੇ। ਇਹ ਕਰ ਦੇਣ ਤਾਂ ਯਕੀਨ ਕਰੋ ਦਰਖਤ ਮੁੱਕਦੇ ਹੀ ਨਹੀਂ। ਸਹੀ ਗੱਲ ਹੈ। ਮੇਰਾ ਤੇ ਮਸ਼ਵਰਾ CM ਸਾਹਿਬਾਂ ਨੂੰ ਕਿ ਜਿਤਨੇ ਮੋਟਰਵੇ ਨੇ ਉਹਨਾਂ ਦੇ ਨਾਲ ਜ਼ੈਤੂਨ ਦੇ ਤੇਲ ਲਵਾ ਦਿਓ ਤੁਸੀਂ ਦਰਖਤ। ਬਿਲਕੁਲ ਸਹੀ ਗੱਲ ਹੈ। ਤੁਹਾਡੀ ਆਮਦਨ ਵੀ ਆਏਗੀ, ਬੱਚਤ ਵੀ ਹੋਏਗੀ, ਔਰ ਗ੍ਰੀਨਰੀ ਵੀ ਹੋਏਗੀ। ਮੈਂ ਸੁਣਿਆ, ਪਤਾ ਨਹੀਂ ਇਸ 'ਚ ਕਿਤਨੀ ਸਦਾਕਤ ਹੈ ਕਿ ਜ਼ੈਤੂਨ ਦਰਖਤ ਵੀ ਆਪਣੇ ਬਾਰਿਸ਼ ਨੂੰ ਆਪਣੀ ਤਰਫ ਅਟੈਕ ਕਰਦਾ ਹੈ। ਇਹ ਨਹੀਂ ਮੈਨੂੰ ਪਤਾ ਜੀ, ਲੇਕਿਨ ਸਰ ਇੱਕ ਅੱਛੀ ਚੀਜ਼ ਹੈ ਨਾ, ਇਲਾਕਾ ਵੀ ਠੰਡਾ ਹੋ ਜਾਂਦਾ। ਦਰਖਤ ਨਾਲ ਠੰਡਾ ਆਟੋਮੈਟਿਕਲੀ ਹੁੰਦਾ, ਆਕਸੀਜਨ ਹੁੰਦੀ ਹੈ ਔਰ ਪੋਲੂਸ਼ਨ ਖਤਮ ਹੁੰਦੀ ਹੈ। ਔਰ ਤੁਸੀਂ ਮਤਲਬ ਕਰਨਾ ਚਾਹੀਦੇ ਨੇ। ਦੇਖੋ ਨਾ, ਸਾਡੇ ਟ੍ਰੇਨਾਂ ਤੇ ਚੱਲ ਹੀ ਨਹੀਂ ਰਹੀਆਂ, ਮੋਟਰਵੇ ਭਰੇ ਨੇ, ਉਹ ਪੋਲੂਸ਼ਨ ਹੈ ਸਾਰੀ। ਇਸੇ ਤਰ੍ਹਾਂ ਹੀ ਹਾਈਵੇ ਨੇ, ਛੋਟੇ ਰੋਡ ਨੇ, ਉਹ ਸਾਰੀ ਪੋਲੂਸ਼ਨ ਹੈ। ਉਹਦੇ ਨਾਲ ਦਰਖਤ ਲਾਏ ਜਾਣ ਜੀ। ਕੋਈ ਨਹੀਂ ਤਾਂ ਬਾਂਸ ਕਿਤਨੇ ਦਾ, 100 ਰੁਪਏ ਦਾ ਪੌਦਾ ਹੋਏਗਾ, ਇੰਨਾ ਹੀ ਹੈ ਨਾ, ਉਹ ਲੈ ਕੇ ਤੁਸੀਂ ਲਾ ਦਿਓ। ਤੁਸੀਂ ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਤੁਸੀਂ ਇੱਕ ਤਜਰਬਾ ਵੀ ਕਰਨਾ, ਇਸ ਤਰ੍ਹਾਂ ਵੀ ਬਾਂਸ ਲੱਗਦਾ ਨਾ ਜੀ, ਬੜਾ ਜਿਹਨੂੰ ਲੰਮਾ ਪਾ ਦਿਓ। ਹੁਣ ਇਹ ਕੀ ਹੋਏਗਾ, ਜਿੱਥੇ ਜਿੱਥੇ ਉਹਦੀ ਉਹ ਜੜ ਨਿਕਲਦੀ ਆਵੇਗੀ, ਉੱਥੋਂ ਨਵਾਂ ਹੋ ਜਾਏ। ਇੱਕ ਬਾਂਸ ਨਾਲ ਤੁਸੀਂ ਜਿਤਨੇ ਲੰਬੇ ਉਤਨੇ 100 ਪੌਦੇ ਇਕੱਠੇ ਕਰ ਲੋਗੇ, ਕਿਉਂਕਿ ਉਹ ਮਿੱਟੀ ਪੈ ਜਾਏਗੀ ਔਰ ਉਹਨੂੰ ਖੁਰਾਕ ਵੀ ਮਿਲ ਰਹੀ ਹੈ। ਉਹਨੇ ਫਿਰ ਜਿਹੜਾ ਉਹ ਸ਼ੂਟ ਨਿਕਲਣੀ, ਉਹ ਸਟੇਟ ਅਪ ਜਾਣਾ ਹੈ। ਠੀਕ ਹੈ ਨਾ। ਤੁਹਾਡੇ ਕਿਤਨੇ ਜ਼ਿਆਦਾ ਦਰਖਤ ਲਾਏ, ਇੱਕ ਬਾਂਸ ਨਾਲ ਅਸੀਂ ਕਿਤਨੇ ਦਰਖਤ ਲਾ ਰਹੇ ਹੋ। ਲੇਕਿਨ ਸਾਡੇ ਤਾਂ ਉਧਰ ਹੈ ਨਹੀਂ ਨਾ ਦਰਖਤ, ਅਸੀਂ ਤਾਂ ਜਾ ਕੇ ਨਰਸਰੀ 'ਚ ਵੀ ਲਿਆ। ਜੀ ਵੇਖੋ, ਉਹ ਬੂਟੇ ਵੀ ਲਿਆ ਕੇ ਲਾ ਦਿਓ ਤਾਂ ਕਿੰਨਾ ਯਾਰ ਖਰਚਾ। ਨਹੀਂ ਮਤਲਬ ਕਹਿ ਰਹੇ ਕਿ ਫਾਸਟੈਸਟ ਵੇ ਟੂ ਐਕਸਪੈਂਡ, ਨਹੀਂ ਨਵਾਂ ਪੌਦਾ ਨਿਕਲ ਜਾਏਗਾ, ਉਤਨੇ ਨਵੇਂ ਘਰ ਨਿਕਲ ਆਣਗੇ ਉਹਦੇ। ਤੇ ਬਾਕੀ ਮਹਿਮੂਦ ਖਾਨ ਸਾਹਿਬ ਵੈਸੇ ਵੀ ਪਿੱਛੇ ਪੈ ਨੇ ਬਈ ਪਾਣੀ ਨਾ ਯੂਜ਼ ਕਰੋ। ਇਸ 'ਤੇ ਉਹਨਾਂ ਨੂੰ ਕਾਨੂੰਨ ਮੰਗਵਾਉਣਾ ਚਾਹੀਦਾ। ਕਿਸੇ ਖੁਦ ਤਾਂ ਮੈਂ ਨਹੀਂ ਲਿਆ ਸਕਦੇ ਕਿਸੇ ਦੀ ਡਿਊਟੀ ਲਾਉਣ MPA ਦੀ ਕਿ ਤੂੰ ਕਾਨੂੰਨ ਪੇਸ਼ ਕਰ ਔਰ ਸਾਰਾ ਪਾਸ ਕਰਾ ਕੇ ਤੰਬਾਕੂ 'ਤੇ ਪਾਬੰਦੀ ਲਵਾਉਣ ਪੰਜਾਬ 'ਤੇ। ਕੀ ਕਰ ਲੈਣਾ, ਪਹਿਲੋਂ ਮੇਰਾ ਨੁਕਸਾਨ ਹੋ ਰਿਹਾ ਸਾਡਾ ਸ਼ੂਗਰ ਦੇ ਵਿੱਚ, ਸ਼ੂਗਰ ਕੇਨ ਲਾ ਕੇ ਸਾਰਾ ਕੁਝ। ਤੰਬਾਕੂ ਤਾਂ ਸਖਤੀ ਨਾਲ ਪਾਬੰਦੀ ਹੋਣੀ ਚਾਹੀਦੀ ਹੈ।
ਤੇ ਫਿਰ ਜਿਹੜਾ ਤੇ ਮਿੱਲਾਂ ਵਾਲਿਆਂ ਨੇ ਲਾਣ ਨਹੀਂ ਦੇਣਾ, ਇਹ ਤਾਂ ਗਰੀਬ ਲਵਾਉਂਦੇ ਨੇ, ਫਿਰ ਤੰਬਾਕੂ ਇਹਦੇ ਤੇ ਮੰਦੀ ਲਾਣ ਨਾ। ਤੇ ਇਹਦੇ ਤੇ ਫਿਰ ਦੂਜੇ ਨੰਬਰ ਤੇ ਪੌਦੇ ਲਵਾਉਣ ਜਿੰਨੇ ਹੋ ਸਕਦੇ ਨੇ। ਬਿਲਕੁਲ। ਇਹ ਸਿਰਫ ਫੋਟੋ ਆਪ ਵਾਸਤੇ ਨਹੀਂ ਕਿ ਇੱਕ ਬੂਟਾ ਲੱਗਣਾ ਤੇ 150 ਬੰਦਾ ਇਕੱਠਾ ਕੋਈ ਖੱਟ ਰਿਹਾ, ਕੋਈ ਇਹ ਕਰ ਰਿਹਾ, ਕੋਈ ਉਹ ਕਰ ਰਿਹਾ ਜੀ। 14 ਅਗਸਤ ਬੂਟਾ ਲੱਗ ਗਿਆ ਤੇ ਉਹ ਥੋੜਾ ਜਿਹਾ ਸੜ ਜਾਂਦਾ। ਤੁਹਾਡੇ ਗਈ ਜੋ ਕੀ ਹੈ ਸਾਨੀਆ ਆਸ਼ਕ ਸਿਆਲਕੋਟ, ਗੱਲ ਤਾਂ ਨਹੀਂ ਬਣਦੀ ਲੇਕਿਨ ਮੈਂ ਵਿੱਚ ਐਡ ਕਰ ਦੇਣਾ। ਉਹ ਸਿਆਲਕੋਟ ਗਈ ਹੈ, ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਨੂੰ ਵੀਲ ਚੇਅਰਾਂ ਤੇ ਉਹ ਮੋਟਰ ਬਾਈਕਾਂ ਦਿੱਤੀਆਂ ਨੇ ਇਹਨਾਂ ਨੇ। ਠੀਕ ਹੈ। ਉਹ ਜਦੋਂ ਫੋਟੋ ਸੈਸ਼ਨ ਹੋ ਗਿਆ, ਸਾਰਾ ਕੁਝ ਹੋ ਗਿਆ, ਤਾਂ ਉਹ ਬੱਚੇ ਲੈ ਕੇ ਬਾਹਰ ਨਿਕਲਣ ਲੱਗੇ ਤਾਂ ਕੁਛ ਸਿਕਿਉਰਟੀ ਵਾਲਿਆਂ ਨੇ ਡੱਕ ਲਿਆ। ਉਹਨਾਂ ਕਿਹਾ ਕਿੱਧਰ? ਉਹਨਾਂ ਕਿਹਾ ਇਹ ਦੇ ਜੋ, ਤੁਸੀਂ ਜਾਓ। ਇਹ ਕੋਈ ਤਰੀਕਾ ਤਾਂ ਨਹੀਂ ਨਾ। ਸਾਡੀ ਗੌਰਮੈਂਟ ਤਾਂ ਇਹ ਕੁਝ ਕਰ ਰਹੀ ਜੇ। ਮੈਂ ਤੇ ਉਹ ਅਜੇ ਹੋਇਆ ਤਾਂ ਇਸ ਤੋਂ ਸਪੀਕਰ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਉਮੀਦ ਆਈ ਹੈ ਕਿ ਹੋ ਸਕਦਾ ਕੁਝ ਕਰ ਲੈ। ਨਹੀਂ, ਉਹ ਬਹੁਤ ਮਤਲਬ ਸਟਰੋਂਗ ਔਰ ਪਾਵਰਫੁਲ ਬੰਦੇ ਨੇ। ਇਨਸ਼ਾਅੱਲਾ ਉਹ ਅੱਲਾ ਨੂੰ ਹਿੰਮਤ ਹੌਸਲਾ ਦੇ ਦੇ। ਉਹ ਇਸ ਚੀਜ਼ ਨੂੰ ਜੇ ਉਹਨਾਂ ਦੀ ਬੈਕ ਸਟਰੋਂਗ ਹੈ ਜੀ, ਤੇ ਅੱਲਾ ਕਰੇ ਹੋ ਜਾਏ ਇਨਸ਼ਾਅੱਲਾ। ਅੱਲਾ ਕਰੇ ਜੀ। ਸਾਡੀ ਅਸੀਂ ਦੁਆ ਕਰਨੇ ਆ ਪਾਕਿਸਤਾਨ ਵਾਸਤੇ, ਸਾਰਿਆਂ ਨਾਲ ਗੁਜ਼ਾਰਿਸ਼ ਹੈ ਕਿ ਉੱਥੇ ਕੋਈ ਹਾਲਾਤ ਬਿਹਤਰ ਹੋਣ। ਅਗਰ ਕੋਈ ਗੱਲ ਅੱਛੀ ਲੱਗੀ ਹੈ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਅਗਰ ਬੁਰੀ ਲੱਗੀ ਹੈ ਤਾਂ ਕਮੈਂਟ ਜ਼ਰੂਰ ਕਰਿਆ ਕਰੋ, ਦੱਸਿਆ ਕਰੋ ਕਿ ਇਹ ਗੱਲ ਤੁਸੀਂ ਸਹੀ ਨਹੀਂ ਕੀਤੀ। ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅੱਲਾ ਹਾਫਿਜ਼। ਅੱਲਾ ਹਾਫਿਜ਼।